1947 ਦੀ ਵੰਡ ਵਿੱਚ ਆਪਣੇ ਹੀ ਪੰਜਾਬੀ ਵੀਰਾਂ ਨੂੰ ਆਪਣੇ ਹੀ ਪਿੰਡਾਂ ਤੋਂ ਬੇਗਾਨਿਆਂ ਵਾਂਗੂ ਕੱਢਿਆ ਗਿਆ ਤੇ ਪੰਜਾਬ ਵਿਚਕਾਰ ਇੱਕ ਜ਼ਮੀਨੀ ਲਕੀਰ ਖਿੱਚੀ ਗਈ। ਇਸ ਲਕੀਰ ਨੂੰ ਮੁਕੱਦਸ ਬਣਾ ਕੇ ਲੱਖਾਂ ਹੀ ਪੰਜਾਬੀਆਂ ਦੀਆਂ ਜਾਨਾਂ ਵਾਰ ਦਿੱਤੀਆਂ ਗਈਆਂ, ਪਰ ਸਾਡਾ ਪਿਆਰ, ਸਾਡਾ ਮਾਣ ਸਤਿਕਾਰ ਤੇ ਸਾਡੀ ਮਾਂ ਬੋਲੀ ਪੰਜਾਬੀ ਇੱਕ ਹੋਣ ਕਾਰਨ ਸਾਰੀਆਂ ਹੀ ਹਦੂਦਾਂ ਨੂੰ ਭੁੱਲ ਕੇ ਆਪਣੇ ਦੇਸ਼ ਨੂੰ ਵੇਖਣ ਦੀ ਤਾਂਘ ਤੇ ਪੰਜਾਬੀਅਤ ਆਪਣੀ ਧਰਤੀ ਵੱਲ ਖਿੱਚ ਪੈਦਾ ਕਰ ਦਿੰਦੀ ਹੈ। ਇਸੇ ਹੀ ਮਾਣ ਸਤਿਕਾਰ ਦਾ ਦੂਸਰਾ ਨਾਮ ਪੰਜਾਬੀ ਹੈ, ਜੋ ਇਸ ਪਿਆਰ ਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਿਆਂ ਹੋਇਆਂ ਫੁੱਲ ਤੋਂ ਗੁਲਦਸਤਾ ਬਣ ਚੁੱਕਾ ਹੈ ਤੇ ਗੁਲਦਸਤੇ ਤੋਂ ਗੁਲਿਸਤਾਨ ਦੀ ਉਮੀਦ ਵਿੱਚ ਹੈ। ਇਸੇ ਹੀ ਗੁਲਿਸਤਾਨ ਦੇ ਪਿਆਰ ਨੂੰ ਮਹਿਕਾਉਂਦਿਆਂ ਹੋਇਆਂ ਇੱਕ ਪਰਿਵਾਰ ਜੋ ਲਹਿੰਦੇ ਪੰਜਾਬ ਦੇ ਇੱਕ ਪਿੰਡ ਨੱਤ ਕਲਾਂ ਤੋਂ ਉੱਠ ਕੇ ਚੜ੍ਹਦੇ ਪੰਜਾਬ ਤੇ ਚੜ੍ਹਦੇ ਪੰਜਾਬ ਤੋਂ ਬੇਸ਼ੱਕ ਅੱਜ 7 ਸਮੁੰਦਰ ਪਾਰ ਬੈਠਾ ਹੈ, ਪਰ ਅੱਜ ਵੀ ਆਪਣੇ ਪਿੰਡ ਤੇ ਪਿੰਡ ਵਾਸੀਆਂ ਨਾਲ ਪਿਆਰ ਕਰਕੇ ਹੀ ਆਪਣੇ ਪਿੰਡ ਨੂੰ ਆਪਣਾ ਦੇਸ਼ ਕਹਿੰਦਾ ਹੈ। ਆਓ ਵੇਖਦੇ ਹਾਂ ਰਘਵਿੰਦਰ ਸਿੰਘ ਦੇ ਫੋਰ ਫਾਦਰਸ ਦਾ ਪਿੰਡ ਨੱਤ ਕਲਾਂ, ਜਿਸ ਨੂੰ ਅੱਲਾ ਦਿੱਤਾ ਤੇ ਰਾਣਾ ਮੱਖਣ ਨੇ ਹੋਰ ਵੀ ਯਾਦਗਾਰੀ ਬਣਾ ਦਿੱਤਾ। अस्सलाम वालेकुम, मैं नासिर ढिल्लों लाइलपुर पाकिस्तान तो पंजाबी लहर की टीम जिथे ਵੱਖ-ਵੱਖ ਥਾਵਾਂ ਤੇ ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਜਾ ਕੇ 1947 ਦੀ ਵੰਡ ਤੋਂ ਪਹਿਲੋਂ ਦੇ ਹਾਲਾਤਾਂ ਤੇ ਝਾਤੀ ਪਾ ਕੇ ਉਹਨਾਂ ਲੋਕਾਂ ਨੂੰ, ਉਹਨਾਂ ਬਜ਼ੁਰਗਾਂ ਨੂੰ, ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਆ। ਇਸੇ ਤਰ੍ਹਾਂ ਦੀ ਇੱਕ ਸਟੋਰੀ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਨੱਤ ਕਲਾਂ, ਡਿਸਟ੍ਰਿਕਟ ਗੁਜਰਾਂਵਾਲਾ। ਤੇ ਇੱਥੇ ਜਿਹੜੇ ਪਰਿਵਾਰ ਵਸ ਕੇ ਗਏ ਪਾਰਟੀਸ਼ਨ ਤੋਂ ਪਹਿਲੇ, ਉਹਨਾਂ ਪਰਿਵਾਰਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਇੱਕ ਛੋਟੀ ਜਿੰਨੀ ਕਾਵਿਸ਼, ਇੱਕ ਛੋਟੀ ਜਿੰਨੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹਾਂ, ਤੁਹਾਡੇ ਰੂਬਰੂ ਲੈ ਕੇ ਆ ਰਹੇ ਹਾਂ। ਤੇ ਇਸ ਪਿੰਡ ਦੇ ਇੱਕ ਬਜ਼ੁਰਗ ਸਾਨੂੰ ਮਿਲੇ, ਉਹਨਾਂ ਨਾਲ ਗੱਲਬਾਤ ਸਾਂਝੀ ਕਰਦੇ ਹਾਂ ਕਿ ਇਸ ਪਿੰਡ ਦੇ ਪਿਛੋਕੜ ਬਾਰੇ, ਦੇ ਇਸ ਪਿੰਡ ਵਿੱਚ ਦੇ ਜਿਹੜੇ ਵਾਸੀ ਸਨ ਪਾਰਟੀਸ਼ਨ ਤੋਂ ਪਹਿਲੇ ਕੌਣ ਸਨ, ਸਾਰੀ ਗੱਲਬਾਤ ਸਾਂਝੀ ਕਰਦੇ ਹਾਂ। अस्सलाम वालेकुम। ਬਾਬਾ ਜੀ, ਨਾਂ ਕੀ ਤੁਹਾਡਾ? ਮੁਹੰਮਦ ਅਨੈਤੁੱਲਾ ਨੱਤ। ਤੇ ਅੱਬਾ ਜੀ ਤੁਹਾਡੇ ਦਾ? ਸਾਹਿਬ ਦਾ ਨੱਤ। ਤੇ ਦਾਦਾ ਜੀ ਦਾ? ਪੀਰਾਂ ਦਾ ਨੱਤ। ਨੱਤ। ਤੇ ਇਹ ਤੁਹਾਡੇ ਪੜਦਾਦੇ ਦਾ ਵੀ ਨਾਂ ਦਾ ਪਤਾ? ਨਹੀਂ। ਅੱਛਾ, ਦਾਦੇ ਤੱਕ ਦਾ ਪਤਾ। ਤੇ ਇਹ ਦੱਸ ਦਿਓ ਵੀ ਆਪਣਾ ਜਿਹੜਾ ਪਿੰਡ ਹੈ ਇਹਦਾ ਨਾਂ ਕੀ ਹੈ ਸਹੀ? ਹੈ ਨਾਂ ਆਪਣੇ ਪਿੰਡ ਦਾ ਕੀ ਆ? ਇਹਦਾ ਨਾਂ ਸੀ ਉੱਚੇ ਨੱਤ। ਉੱਚੇ ਨੱਤ। ਉੱਚੇ ਨੱਤ। ਹੁਣ ਨੱਤ ਕਲਾਂ ਆਂਦੇ ਆ। ਬਸ ਉਹਨੇ ਨਾ ਪੁੱਛੋ ਕੁਝ ਵੀ, ਉਹ ਕੁਝ ਨਹੀਂ ਰਿਹਾ। ਅੱਛਾ, ਇਹ ਦੱਸਿਓ ਵੀ ਆਪਣੇ ਇਸ ਪਿੰਡ ਦੇ ਵਿੱਚ ਹੁਣ ਜਿਹੜੀ ਆਬਾਦੀ ਕਿਹੜੀ ਵਸਦੀ ਹੈ? ਹੁਣ ਨਾਤੀ ਨੇ ਸਾਰੇ? ਐਸੇ ਕੋਈ ਹਾਲ ਨਹੀਂ ਕਿਸੇ ਦਾ। ਕੀ ਹੈ ਇਹ ਉਜੜਿਆ ਸਾਰਾ ਪਿੰਡ। ਉੱਜੜ ਕਿਵੇਂ ਗਿਆ? ਉੱਜੜ ਗਿਆ ਤੇ ਪਤਾ ਹੀ ਨਹੀਂ ਕੌਣ ਆ ਗਿਆ ਤੇ ਕੀ ਹੋ ਗਿਆ। ਕਿੰਨੀ ਉਮਰ ਕਿੰਨੀ ਹੋ ਗਈ ਹੁਣ? ਮੇਰੀ ਉਮਰ ਜਦੋਂ ਪਾਕਿਸਤਾਨ ਬਣਿਆ ਨਾ, ਉਦੋਂ 16-17 ਸਾਲ ਦੀ ਸੀ। ਪੜ੍ਹਦੇ ਪੁੜਦੇ ਸੋ? ਹਾਂ, ਪੜ੍ਹਿਆ ਹਾਂ ਕਿੱਥੇ ਵੇ। ਅੱਛਾ, ਉਦੋਂ ਕੌਣ ਪੜ੍ਹਦਾ ਹੈ? ਅੱਛਾ, ਉਦੋਂ ਜਾ ਬਾਲ ਉਹਨਾਂ ਨੇ ਯਾਦ ਰਿਹਾ ਡੰਗਰ ਚੰਗੇ ਜਾ ਰਹੇਗਾ। ਡੰਗਰ ਚੰਗੇ ਜਾਰੂਗਾ। ਹਾਂ। ਅੱਛਾ, ਇੱਥੇ ਮੈਂ ਪੁੱਛਣ ਡਿਆ ਸੀ ਤੁਹਾਨੂੰ ਵੀ ਇੱਥੇ ਜਦੋਂ ਉਜਾੜੇ ਨਹੀਂ ਸੀ ਪਏ, ਉਦੋਂ ਸਾਰੇ ਨੱਤ ਵਸਦੇ ਸੀ ਇੱਥੇ? ਇੱਥੇ ਹੋਰ ਹੈ ਹੀ ਕੋਈ ਨਹੀਂ। ਕਮੀਆਂ ਲਵਾ ਤਰਖੰਡ ਸਭ ਨਾਤੀ ਸੀ ਸਾਰੇ ਹੀ? ਹਾਂ। ਤੇ ਉਹ ਜਦੋਂ ਵੰਡ ਤੋਂ ਪਹਿਲੋਂ ਉਜਾੜਿਆਂ ਤੋਂ ਜਿਹੜੇ ਇੱਥੇ ਸਿੱਖ ਇੱਥੋਂ ਉੱਠ ਕੇ ਚਲੇ ਗਏ, ਉਹਨਾਂ ਦੇ ਨਾਵਾਂ ਦਾ ਪਤਾ? ਇੱਥੇ ਸਾਡੇ ਜਿਹੜੇ ਸਨ ਆਦੀ, ਉਹਦੇ ਨਾਂ ਇੱਕ ਅਰਜਨ, ਸੁੰਦਰ, ਕੰਮਾ, ਸੋਹਣਾ, ਇਹ ਨਾਂ ਸਨ ਸਾਡੇ ਆਦੀ ਸਨ ਪੂਰੇ। ਇੱਥੇ ਜਿਹੜੇ ਅੱਗੇ ਦੱਸਣ ਦੇ ਵੀ ਉਹ 5 ਭਰਾ ਸਨ ਜਿਹੜੇ ਜਿਨ੍ਹਾਂ ਦੀ ਮੰਡੀ ਭਾਵਦੀ ਹੁੰਦੀ ਸੀ ਪੈਲੀ। ਦੂਨ ਅਸੀਂ ਬੜਾ ਜਾਣਦੇ ਹਾਂ, ਦੂਜੇ ਉੱਥੇ ਰਹਿੰਦੇ ਹਨ ਮੰਡੀ। ਦੋ ਉਹਨਾਂ ਦਾ ਕੀ ਨਾਂ ਦੋਵਾਂ ਦਾ? ਦੋਵਾਂ ਦਾ ਜਵਾਲਾ ਸਿੰਘ ਕੇਸਰ, ਅੱਗੋਂ ਕਰਤਾਰ ਉਹਦਾ ਪੁੱਤਰ ਕੇਸਰ ਦਾ। ਉਹ ਕਰਤਾਰ ਆਉਂਦਾ ਰਿਹਾ ਇੱਥੇ ਬੜਾ ਚਿਰ। ਅੱਛਾ, ਹੁਣ ਖੁਰੇ ਆਇਆ ਕਿ ਨਹੀਂ? ਅੱਛਾ, ਉਹਨਾਂ ਦੀ ਪੈਲੀ ਕਿੱਧਰ ਸੀ ਕੇਸਰ ਹੋਣਾ ਦੀ? ਚੱਡੇ ਪਾਸੇ। ਚੜ੍ਹਦੇ ਪਾਸੇ? ਹਾਂ। ਤੇ ਘਰ ਉਹਨਾਂ ਦਾ? ਘਰ ਵੀ ਚੱਡੇ ਪਾਸੇ ਹੈਗਾ ਹਲੇ ਘਰ? ਘਰ ਹਲੇ ਹੈਗਾ ਵਾ? ਹੈ ਉਹਨਾਂ ਦੇ ਘਰ ਲੋਕਾਂ ਵਧਾਏ ਨੂੰ ਜੂੜ ਛੜੇ। ਉਹਨਾਂ ਲੋਕਾਂ ਨੂੰ ਕੀ ਕਦਰ ਸੀ ਇਹ ਕੌਣ ਨੇ? ਅੱਛਾ, ਉਹ ਇਹ ਦੱਸੋ ਵੀ ਜਦੋਂ ਗਏ ਇੱਥੋਂ ਛੱਡ ਕੇ ਤੇ ਤੁਸੀਂ ਵੀ ਨੱਤ ਜੀ, ਉਹ ਵੀ ਨੱਤ, ਤੁਹਾਡਾ ਆਪਣੀ ਸੀ ਬਰਾਦਰੀ ਸੀ ਤੁਹਾਡੀ? ਬੜੀ ਬਰਾਦਰੀ ਸੀਗੇ।
ਕੋਈ ਪੇਸ਼ ਨਹੀਂ ਉਹਨੇ ਗਈ। ਹੂੰ ਤੋਬਾ ਕਰੀਏ, ਨਿੱਕੀ ਸੀ ਜਿਹਨੇ ਪਿੰਡ ਉਜੜਿਆ। ਹੂੰ ਇੰਜ ਭਰਿਆ ਸੀ ਜਿਵੇਂ ਕੋਈ ਮੁਰਗੀ ਫਾਰਮ ਬਣੇ ਨਾ, ਇਸ ਤਰ੍ਹਾਂ ਸੀ। ਰਾਤੋਂ ਰਾਤ ਇੱਕ ਕੱਖ ਨਹੀਂ ਰਿਹਾ, ਆਂਜੀ ਟੁੱਟ ਗਏ ਨੇ। ਛੱਡ ਕੇ ਤੁਰ ਗਏ। ਛੱਡ ਕੇ ਟੁੱਟ ਗਏ, ਬੂਹੇ ਲੱਥੇ ਛੱਡ ਕੇ, ਆਟਾ ਛੱਡ ਕੇ ਟੁੱਟ ਗਏ। ਤੇ ਤੁਸੀਂ ਡੱਕਿਆ ਨਾ ਉਹਨਾਂ ਨੂੰ ਜਦੋਂ ਗਏ? ਦੱਸਣ ਜੋਗਾ ਕੀ ਰਿਹਾ, ਹੂੰ ਦੱਸ ਗਿਆ ਆਪਣੀਆਂ ਜਾਨਾਂ ਲੈ ਕੇ। ਇੱਥੇ ਕੋਈ ਨੁਕਸਾਨ ਹੋਣ ਡਿਆ ਪਿਆ ਸੀ, ਕਤਲੋ ਗਾਰਤ ਹੋ ਗਈ? ਜਿਹੜੇ ਲਾਂਭ ਦੇ ਪਿੰਡ ਸਨ ਉਹ ਵੱਢੀ ਜਾਂਦੇ ਸਨ ਹੂੰ ਇਹਨਾਂ ਨੂੰ। ਹੂੰ ਪਿੰਡ ਦੇ ਕੋਈ ਨਹੀਂ ਹਨਾਉਂਦੇ, ਹੂੰ ਲਾਂਭ ਦੇ ਪਿੰਡ ਪੈ ਗਏ ਹਨ। ਹੂੰ ਉਹਨਾਂ ਲੁੱਟ ਲਿਆ, ਜਿਹੜਾ ਰਹਿ ਗਿਆ ਉਹਨੂੰ ਮਾਰ ਦਿੱਤਾ। ਹੂੰ ਇਹ ਕੰਮ ਹੋਇਆ ਹੈ। ਤੇ ਉਹ ਯਾਦ ਨਹੀਂ ਆਏ ਕਦੀ ਆਪਣੇ ਸਨ? ਉਹ ਤਾਂ ਸਾਡੇ ਦਿਲ 'ਚੋਂ ਨਿਕਲਦੇ ਨਹੀਂ। ਹੁਣ ਕਰੀਏ ਕੀ, ਅਸੀਂ ਕਰ ਕੋਈ ਨਹੀਂ ਸਕਦੇ, ਕੀ ਕਰੀਏ। ਓਹੋ, ਉਹ ਕਰਤਾਰ ਆਉਂਦਾ ਰਿਹਾ ਇੱਥੇ ਬੜੇ ਸਾਲ। ਹੂੰ ਖੋਰੇ ਉਹਨੂੰ ਆਇਆ ਵੀ ਕਿ ਨਹੀਂ, ਉਹ ਕੇਸਰ ਦਾ ਪੁੱਤਰ ਸੀ। ਅੱਛਾ। ਹਾਂ ਤੇ ਜਦੋਂ ਗਏ ਉੱਠ ਕੇ, ਇੱਥੋਂ ਉੱਠ ਕੇ ਜਦੋਂ ਗਏ ਆ, ਹਾਂ, ਤੇ ਖੈਰ ਖੈਰੀ ਚਲੇ ਗਏ, ਸਕੂਨ ਨਾਲ ਤੁਸੀਂ ਤੋਰਿਆ ਉਹਨਾਂ ਨੂੰ, ਕੋਈ ਨੁਕਸਾਨ ਤੇ ਨਹੀਂ ਹੋਇਆ? ਤੋਬਾ ਤੋਬਾ ਕਰ, ਉਹ ਮੇਰੇ ਦਾ ਨਾਂ ਹੀ ਨਾ ਲੈ। ਜਿਹਦਾ ਪੁੱਤਰ ਖੂਟੇ ਰਹਿ ਗਿਆ, ਖੂਟੇ ਰਹਿ ਗਿਆ, ਰੋਟੀਆਂ ਪੱਕੀਆਂ ਰਹਿ ਗਈਆਂ, ਜਾਂ ਬਾਹਰ ਛੋਟਾ ਰਹਿ ਗਿਆ, ਉਹ ਮੇਰੇ ਦਾ ਨਾਂ ਨਾ ਲੈ। ਸਾਨੂੰ ਨਹੀਂ ਉਹ ਵਾਲਾ ਖਾਂਦਾ ਨਾਂ ਲੈਣਾ। ਰੋਟੀ ਦਾ ਪਾਸਾ ਪੱਟਣਾ ਯਾਦ ਨਹੀਂ ਰਿਹਾ। ਤੋਬਾ ਕਰੋ, ਅੱਲਾ ਮਾਫ ਕਰੇ। ਉਹ ਸਾਡੇ ਪਿੰਡ ਉਹਨਾਂ ਨੂੰ ਕੋਈ ਨਹੀਂ ਆਖਿਆ, ਡੋਲਾ ਪੈ ਗਿਆ। ਅੱਛਾ, ਇਹ ਤਾਂ ਹੈ ਨਾ ਵੀ ਪਹਿਲੋਂ ਵੀ ਤਾਂ ਲੋਕ ਵਸਦੇ ਹੀ ਸੀ। ਬੜੇ ਸਹੀ ਵਾਸਤੇ ਹਨ, ਕਿਸੇ ਦੀ ਜਾਨ ਸੀ ਆਂਦੀਆਂ ਉਂਗਲੀ ਕਰਨ ਦੀ। ਫਿਰ ਕੀ ਬਣ ਗਿਆ ਇੱਕੋ ਵਾਰ? ਜਦੋਂ ਪਾਕਿਸਤਾਨ ਹਿੰਦੁਸਤਾਨ ਬਣ ਗਿਆ, ਤਬਾਹੀ ਹੋ ਗਈ, ਹਰ ਸ਼ਾਇਦ ਤਬਾਹੀ ਹੋ ਗਈ। ਨਹੀਂ, ਉਹ ਵੇਲਾ ਤੁਸੀਂ ਆਂਦੇ ਨਾ ਵੀ ਵੇਲਾ ਯਾਦ ਨਾ ਕਰਾਂ, ਅਸੀਂ ਤੇ ਤੁਹਾਨੂੰ ਪੁੱਛਣਾ ਹੈ ਵੀ ਉਹ ਵੇਲੇ ਹੋਇਆ ਕੀ? ਹੋਇਆ ਇਹ ਜੋ ਪਾਕਿਸਤਾਨ ਤੇ ਹਿੰਦੁਸਤਾਨ ਬਣੇ, ਉਹ ਆਪਣੀਆਂ ਜਾਨਾਂ ਲੈ ਕੇ ਨੱਸ ਗਏ। ਹਰ ਸ਼ਹਿਰ ਛੱਡ ਗਏ, ਮੁਲਕ ਛੱਡ ਗਏ, ਪੈਲੀ ਪੱਠਾ ਜਿਹਾ ਛੱਡ ਗਏ। ਅੱਛਾ, ਹੁਣ ਸਾਡੇ ਦੋਸਤ ਨੇ, ਜਾਣਨ ਵਾਲੇ ਨੇ, ਤੁਹਾਡੇ ਰਿਸ਼ਤੇਦਾਰ ਆ ਇੰਟਰਨੈਟ ਦੇ ਰਾਹੀਂ ਸਾਨੂੰ ਜਾਣਦੇ ਆ। ਉਹਨਾਂ ਦਾ ਵੀ ਦਿਲ ਕਰਦਾ, ਆਂਦੇ ਆਪਣਾ ਪਿੰਡ ਵੇਖਣ ਨੂੰ, ਇੱਥੋਂ ਦੇ ਜਿਹੜੇ ਕੇਸਰ ਹੋਣਾ ਦੇ ਮੁੰਡੇ। ਜੇ ਉਹ ਇੱਥੇ ਆਉਣ ਤੇ ਬੜੀ ਖੁਸ਼ੀ ਹੈ। ਅੱਛਾ, ਮੈਂ ਨਾ ਵੀ ਹੁਣ ਜੇ ਉਹਨਾਂ ਦਾ ਕਰਦਾ ਆਉਣ ਨੂੰ ਦਿਲ, ਪਿੰਡ ਵੇਖਣ ਨੂੰ, ਤੇ ਉਹ ਜਦੋਂ ਆਉਣਗੇ ਕੋਈ ਸਾਂਭ ਸੇਵਾ ਕਰੋਗੇ? ਮੇਰਾ ਖਿਆਲ ਹੈ ਇਹਨੂੰ ਸਾਨੂੰ ਹੋਰ ਚਾਹੀਦਾ ਕੀ ਉਹ ਮਿਲ ਪੈਣ ਤੇ ਤੈਰ ਸੇਵਾ ਨੂੰ ਛੱਡੋ, ਉਹਨੂੰ ਸਾਨੂੰ ਹੋਰ ਚਾਹੀਦਾ ਕੀ? ਚਾਹ ਹੀ ਬੜਾ ਹੋ, ਹੈਂ, ਚਾਹ ਹੀ ਬਹੁਤ ਹੋ। ਓਏ ਹੋਏ ਓਏ ਹੋਏ, ਸਾਡੇ ਹਾਣੀ ਤੇ ਹੋਣਾ ਹੀ ਕੋਈ ਨਹੀਂ। ਕਿਹੜਾ ਸੀ ਤੁਹਾਡਾ ਹਾਣੀ? ਸਾਡੇ ਹਾਣੀ ਬੜੇ ਜਿਹੇ ਹਨ, ਉਹਨਾਂ ਨਾਂ ਹੀ ਭੁੱਲ ਗਏ ਨੇ। ਜਿਹੜੇ ਨਾਲ ਕੋ ਖੇਡਦੇ ਖੁੱਡਦੇ ਰਹੇ ਬਥੇਰੇ ਹੋਣੇ। ਅੱਛਾ, ਇਹ ਦੱਸੋ ਵੀ ਕਿਵੇਂ ਸੀ ਆਪੋ ਦਾ ਰਹਿਣ ਸਹਿਣ, ਕਿਵੇਂ ਸੀ ਮੁਸਲਮਾਨਾਂ ਦਾ ਤੇ ਸਿੱਖਾਂ ਦਾ? ਮੈਂ ਪਿਆਨਾ ਉਹ ਗੱਲ ਹੀ ਛੱਡ ਦਿਓ, ਅੰਜ ਕਰਕੇ ਸਨ। ਅੱਛਾ, ਹਾਂ, ਇੱਕ ਮੁੱਠ ਕਿਸੇ ਦੀ ਜਾਨ ਨਹੀਂ ਸੀ ਅੰਜੰਗਰ ਕਰਨ ਦੀ। ਇਹ ਸਾਡੇ ਪਿੰਡ ਵਾਲਾ ਜਦੋਂ ਉਜੜ ਗਿਆ, ਪੈ ਗਏ ਨਾ ਦੁਆਰਿਓਂ, ਖਾ ਗਏ, ਲੁੱਟ ਕੇ ਲੈ ਗਿਆ। ਅੱਛਾ ਬਸ। ਅੱਛਾ, ਇਹ ਦੱਸਿਓ ਕੇਸਰ ਹੋਣੀ ਕਿਹਦੇ ਮੁੰਡੇ ਸੀ? ਹੈਂ, ਕੇਸਰ ਹੋਣੀ ਕਿਹਦੇ ਮੁੰਡੇ ਸੀ? ਕਿਸੇ ਨਹੀਂ, ਆਹੋ, ਬੁਢਾਵਾ ਸਿੰਘ ਦੇ। ਵਧਾਵਾ ਸਿੰਘ ਦੇ? ਹਾਂ। ਅੱਛਾ, ਪੈਲੀ ਵਾਹਵਾ ਸੀ ਉਹਨਾਂ ਦੀ ਇੱਥੇ? ਮੈਂ ਪਿਆਨਾ ਰਾਜੇ ਲੋਕ ਸਨ, ਕੋਈ ਮਾਹੌਲਬਾਜੀ ਨਹੀਂ ਸੀ। ਰਾਜੇ ਲੋਕ ਸਨ। ਤੇ ਕੋਠੀਆਂ ਦੇ ਬੜੀ ਵੱਡੀ ਪਿੰਡ 'ਚ ਪਾਈ ਸੀ। ਉਸ ਜ਼ਮਾਨੇ 'ਚ ਕੰਮ ਠੀਕ ਸੀ, ਹੁਣ ਹੋਰ ਹੋ ਗਿਆ। ਹੁਣ ਉਹ ਕੋਈ ਸ਼ੈ ਨਹੀਂ ਰਹੀ। ਓਹੋ, ਬਾਬਾ ਜੀ ਨਾਲ ਕੀਤੀ ਗੱਲਬਾਤ, ਤੇ ਬਾਬਾ ਜੀ ਸੁਣਾ ਦਿੰਦੇ ਆ ਨੱਤ ਕਲਾਂ ਵਾਲਿਆਂ ਨੂੰ ਕਿ ਜੇ ਤੁਸੀਂ ਆਓ ਤੇ ਸਾਨੂੰ ਇਸ ਤੋਂ ਵੱਧ ਚਾਅ ਹੋ ਹੀ ਨਹੀਂ ਸਕਦਾ ਜਿੰਨਾ ਤੁਹਾਡੇ ਆਉਣ ਦਾ ਹੋਵੇ। ਤੇ ਆਓ ਚੱਲਦੇ ਹਾਂ ਪਿੰਡ, ਤੁਹਾਨੂੰ ਪਿੰਡ ਲੈ ਕੇ ਚੱਲਦੇ ਹਾਂ। ਪਿੰਡ ਵੀ ਵਿਖਾਉਂਦੇ, ਗਲੀਆਂ ਮੁਹੱਲੇ ਹੋਰ ਲੋਕਾਂ ਬਜ਼ੁਰਗਾਂ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰਦੇ ਹਾਂ, ਜਿਹੜਾ ਇਹਨਾਂ ਦੇ ਪਿਛੋਕੜ ਨੂੰ ਜਾਣਦੇ ਹੋਣ ਤੇ ਸਾਡੇ ਨਾਲ ਗੱਲਬਾਤ ਸਾਂਝੀ ਕਰਨ। ਬਾਬਾ ਜੀ ਦੱਸਦੇ ਆ ਕਿ ਅਸੀਂ ਹੁਣ ਲਹਿੰਦੀ ਸਾਈਡ 'ਤੇ ਬੈਠੇ ਹਾਂ ਪਿੰਡ ਦੀ,
ਜਿਹੜੀ ਚੜ੍ਹਦੀ ਸਾਈਡ ਹੈ ਉਸ ਸਾਈਡ ਤੇ ਉਹਨਾਂ ਦੀ ਪੈਲੀ ਵੀ ਆ ਤੇ ਘਰ ਵੀ ਆ ਤੇ ਉੱਥੇ ਬਜ਼ੁਰਗ ਵੀ ਦੱਸੇ ਨੇ, ਉਹਨਾਂ ਨੂੰ ਵੀ ਮਿਲਦੇ ਆ ਜਾ ਕੇ। ਆਓ ਲੈ ਕੇ ਚੱਲਦੇ ਆ ਤੁਹਾਨੂੰ ਪਿੰਡ। ਅਸੀਂ ਪਹੁੰਚ ਗਏ ਹਾਂ ਪਿੰਡ ਨੱਤ ਕਲਾਂ ਗੁਜਰਾਂਵਾਲਾ ਦੇ ਵਿੱਚ ਤੇ ਬਾਬਾ ਜੀ ਸ਼ਰੀਫ ਅੰਸਾਰੀ ਸਾਹਿਬ, ਜਿਵੇਂ ਕਿ ਅੱਗੇ ਤੁਹਾਨੂੰ ਦੱਸਿਆ, ਸਾਡੇ ਕੁਝ ਦੋਸਤ ਜਿਹੜੇ 1947 ਦੀ ਵੰਡ 1947 ਦੇ ਉਜਾੜਿਆਂ ਤੋਂ ਬਾਅਦ ਇੱਥੋਂ ਆਪਣੇ ਹੱਸਦੇ ਵਾਸਤੇ ਘਰ ਛੱਡ ਕੇ ਚੜ੍ਹਦੇ ਪੰਜਾਬ ਚਲੇ ਗਏ ਤੇ ਉੱਥੋਂ ਹੁਣ ਜਾ ਵਸੇ ਨੇ USA ਦੇ ਵਿੱਚ। ਵਧਾਵਾ ਸਿੰਘ ਦੀ ਔਲਾਦ ਤੇ ਕੇਸਰ ਸਿੰਘ ਦੀ ਔਲਾਦ, ਉਹਨਾਂ ਬਾਰੇ ਕੁਝ ਜਾਣਕਾਰੀ, ਉਹਨਾਂ ਵਾਸਤੇ ਕੋਈ ਇਨਫੋਰਮੇਸ਼ਨ ਲੈਣ ਵਾਸਤੇ ਬਾਬਾ ਜੀ ਸ਼ਰੀਫ ਅੰਸਾਰੀ ਸਾਹਿਬ ਕੋਲ ਪਹੁੰਚੇ ਹਾਂ ਪਿੰਡ ਨੱਤ ਕਲਾਂ। ਉਹਨਾਂ ਕੋਲ ਪੁੱਛਦੇ ਹਾਂ ਉਹਨਾਂ ਦੇ ਪਿਛੋਕੜ ਬਾਰੇ ਤੇ ਉਹਨਾਂ ਨੂੰ ਕਿਹਨੂੰ ਕਿਹਨੂੰ ਜਾਣਦੇ ਨੇ ਤੇ ਇਸ ਪਿੰਡ ਬਾਰੇ ਹੋਰ ਵੀ ਗੱਲਬਾਤ ਜਿਹੜੀ ਉਹ ਸਾਂਝੀ ਕਰਾਂਗੇ। ਅਸਲਾਮ ਵਾਲੇਕਮ। ਵਾਲੇਕੁਮ ਸਲਾਮ ਜੀ। ਬਾਬਾ ਜੀ ਨਾਂ ਦੱਸਿਓ ਕਿ ਨਾਂ ਤੁਹਾਡਾ ਕੀ ਆ? ਕਿਹਦਾ ਜੀ? ਤੁਹਾਡਾ? ਮੇਰਾ ਹੀ ਮਮੀ ਸ਼ਰੀਫ। ਤੇ ਅੱਬਾ ਜੀ ਦਾ? ਨਿਜ਼ਾਮਦੀਨ। ਨਿਜ਼ਾਮਦੀਨ। ਤੇ ਦਾਦਾ ਜੀ ਤੁਹਾਡੇ ਦਾ? ਪੀਰਾਂ ਦਿੱਤਾ। ਪੀਰਾਂ ਦਿੱਤਾ। ਬਰਾਦਰੀ ਕਿਹੜੀ ਆਪਣੀ? ਅੰਸਾਰੀ ਜੀ। ਅੰਸਾਰੀ। ਤੇ ਕਦੋਂ ਦੇ ਰਹਿੰਦੇ ਜੇ ਇੱਥੇ ਐਸੇ ਪਿੰਡ ਦੇ ਵਿੱਚ? ਅਸੀਂ ਜੱਦੀ ਰਹਿੰਦੇ ਵੀ ਜੰਦੀ ਹੈ ਜਦੋਂ ਉਜਾੜੇ ਵੇ ਉਸ ਤੋਂ ਵੀ ਪਹਿਲਾਂ ਦੇ? ਅੱਛਾ ਇਹ ਦੱਸੋ ਵੀ ਤੁਸੀਂ ਜਾਣਦੇ ਹੋ ਇੱਥੋਂ ਦੇ ਪਿੰਡ ਜਿਹੜੇ ਵਾਸੀ ਸਨ, ਸਰਦਾਰ ਜਿਹੜੇ ਉੱਠ ਕੇ ਉਜਾੜਿਆਂ 'ਚ ਚਲੇ ਗਏ ਆ? ਆਈ ਜੋ ਜਾਣਦੇ ਕਿਹਨੂੰ ਕਿਹਨੂੰ ਜਾਣਦੇ ਜੇ? ਸਾਰਿਆਂ ਨੂੰ ਜਾਣਦੇ। ਨਾਂ ਦੱਸੋ ਕੋ ਦੋ ਚਾਰ। ਪਿੰਡ ਦੀਆਂ ਪੱਤੀਆਂ ਹੁੰਦੀਆਂ ਨਾ, ਐਸ ਪੱਤੀ 'ਚ ਫਲਾਣਾ ਵਾ, ਫਲਾਣੀ ਪੱਤੀ 'ਚ ਫਲਾਣਾ। 4 ਪੱਤੀਆਂ ਪਿੰਡ ਦੀਆਂ। ਨੰਬਰਦਾਰ ਕੌਣ ਸੀ ਪੱਤੀਆਂ ਦਾ? ਨੰਬਰਦਾਰ ਬਾਬਾ ਜਵਾਹਰ ਸਿੰਘ ਹੁੰਦਾ ਸੀ। ਅੱਛਾ। ਬਾਬਾ ਵਧਾਵਾ ਸਿੰਘ ਹੁੰਦਾ ਸੀ। ਬਾਬਾ ਵਧਾਵਾ ਸਿੰਘ ਲੰਮੜ ਹੁੰਦਾ ਸੀ। ਹਾਕਮ ਬਾਬਾ ਸਲੱਖੀ ਹੁੰਦਾ ਸੀ। ਬਾਬਾ ਸਲੱਖੀ। ਇਹ 4 ਪੱਤੀਆਂ ਦੇ 4 ਨੰਬਰਦਾਰ ਸੀ। ਅੱਛਾ ਉਦੋਂ ਨੱਤ? ਨੱਤ ਸਾਰੇ ਨੱਤ ਸਨ। ਸਾਰੇ ਨੱਤ ਸੀ। 4 ਪੱਤੀਆਂ ਦੇ ਨੰਬਰਦਾਰ ਚਾਰੇ ਨੱਤ। ਸਾਰੇ ਨੱਤ। ਅੱਛਾ ਜਿਹਦਾ ਤੁਸੀਂ ਨਾਂ ਲੈਣ ਦੇ ਲਿਆ ਸੀ ਵਧਾਵਾ ਸਿੰਘ ਲੰਬੜਦਾਰ, ਅਸੀਂ ਅੱਜ ਗੱਲਬਾਤ ਕਰਨ ਪਹੁੰਚੇ ਹਾਂ ਉਹਨਾਂ ਦੇ ਹੀ ਟੱਬਰ ਬਾਰੇ। ਉਹਨਾਂ ਦੇ ਵਧਾਵਾ ਸਿੰਘ ਦੇ ਅੱਗੋਂ ਨਿਆਣਿਆਂ ਦਾ ਕੋਈ ਪਤਾ ਕਿਹੜਾ ਕਿਹੜਾ ਸੀ? ਵੱਡਾ ਸੀ ਨੱਥਾ ਸਿੰਘ। ਹਾਂਜੀ। ਉਦੋਂ ਛੋਟਾ ਜਵਾਲਾ ਸਿੰਘ। ਹਾਂ। ਉਦੋਂ ਛੋਟਾ ਸਾਵਣ ਸਿੰਘ। ਉਦੋਂ ਛੋਟਾ ਕੇਸਰ। ਕੇਸਰ। ਉਦੋਂ ਛੋਟਾ ਮੰਗਲ ਸਿੰਘ। ਅੱਛਾ ਉਹਨਾਂ ਦੀਆਂ ਕੋਈ ਭੈਣਾਂ ਵੀ ਹੈਗੀਆਂ ਸੀ? ਭੈਣਾਂ ਦਾ ਨਹੀਂ ਪਤਾ। ਅੱਛਾ ਸਾਰਿਆਂ ਨਾਲ ਵੱਡਾ ਕਿਹੜਾ ਸੀ ਇਹਨਾਂ 'ਚੋਂ? ਵੱਡਾ ਸੀ ਨੱਥਾ। ਨੱਥਾ ਵਿਆਹਿਆ ਸੀ? ਹਾਂਜੀ। ਨੱਥਾ ਉਦੋਂ ਵਿਆਹਿਆ ਸੀ? ਉਦੋਂ ਵਿਆਹ ਹੀ ਸੀ। ਉਹ ਸਾਹਬ ਸੀ ਉਹਦਾ ਪੁੱਤਰ, ਲੈ ਗਿਆ ਸੀ ਸਾਰਾ ਆਪਣਾ ਖਾਨਦਾਨ ਹਿੰਦੁਸਤਾਨ। ਕਿਹਦਾ ਪੁੱਤਰ ਸਾਹਿਬ ਸੀ? ਨੱਥਾ ਮੱਲ ਦਾ। ਅੱਛਾ ਨੱਥਾ ਮੱਲ ਦਾ ਪੁੱਤਰ ਸਾਹਿਬ ਸੀ, ਮਤਲਬ ਕਿ ਅਫਸਰ ਸੀ ਕੋਈ? ਹਾਂ। ਅੱਛਾ ਅੱਛਾ। ਜਦੋਂ ਉੱਠ ਕੇ ਗਏ ਆ ਇੱਥੋਂ ਉਹਨਾਂ ਦੇ ਕੋਈ ਜੀ ਮਰਿਆ ਇੱਥੇ? ਬੜੇ ਦੇ ਮਰੇ ਹੈ ਕੋਈ ਦੱਸਿਆ ਨੇ 8-10 ਮਰੇ। ਕਿਹੜਾ ਕਿਹੜਾ? ਬਾਬਾ ਕੇਸਰ। ਹਾਂ। ਤੇ ਬਾਬਾ ਹਰਜਾ। ਹਾਂ। ਉਹ ਤਾਂ ਉਹਨਾਂ ਦਾ ਨਾਂ ਨਹੀਂ ਆਉਂਦਾ ਨਹੀਂ ਤੇ ਪਾਸੇ। ਅੱਛਾ ਜੀ 8-7 ਹੋਏ। ਅੱਛਾ ਬਾਬਾ ਕੇਸਰ ਨੂੰ ਕਿੰਨੇ ਮਾਰਿਆ? ਇਹ ਨਹੀਂ ਪਤਾ। ਉਹਨਾਂ ਮਾਰਿਆ ਜਾਂ ਇਹਨਾਂ ਕੱਖੜ ਦੇ ਕਸਾਈਆਂ ਸਨ ਸਾਰੇ ਪਿੰਡ ਦੇ ਬੰਦੇ ਨੇ ਮਾਰੇ। ਪਿੰਡ ਦੇ ਬੰਦੇ ਕਿਸੇ ਨਹੀਂ ਮਾਰਿਆ? ਉਹ ਤਾਂ ਮੈਂ ਦੱਸਣਾ ਨਾ। ਇੱਥੇ 2 ਕਾਬੂ ਆ ਗਏ ਬੰਦੇ, ਉਹ ਮਰ ਗਏ। ਉਹਨਾਂ ਮਾਰ ਨਾਲ ਬਾ ਡੋਗਰੀ ਮਾਖਿਆ ਨੇ ਮਾਰ ਛੱਡ ਬੜਾ ਮਾਰੇ। ਉਹ ਫਿਰ ਉੱਥੇ ਡਰਦੇ ਮਸਜਿਦ ਦੇ ਵਿੱਚ ਅਸੀਂ ਇਕੱਠੇ ਹੋ ਗਏ। ਉੱਥੇ ਮਸਜਿਦ ਉਹ ਮਸਜਿਦ ਸੀ ਛੋਟੀ ਜਿਹੀ ਤੇ ਉਹ ਡੋਗਰੀ ਮਾਖਿਆ ਆ ਗਈ ਇੰਜੂਆਂ ਦੀ। ਤੇ ਖਲੀਫੇ ਲੋਕ ਸਿਆਣੇ ਬੜੇ ਹੁੰਦੇ ਨੇ ਤੇ ਉਹ ਜਨ ਮੈਨੂੰ ਲੱਗਾ ਚਲਾਉਣ। ਬੰਦਾ 200-300 ਸੀ ਬੈਠਾ ਮਸਜਿਦ ਵਿੱਚ ਤੇ ਵਿੱਚ ਸੀ ਬਾਬਾ ਗੰਡਾ। ਉਹ ਜੈਲਾ ਖੂਹ ਇੱਧਰ ਕਰਕੇ ਆਖਣਗਾ ਜਨਾਬ 1 ਮਿੰਟ 1 ਮਿੰਟ ਦੱਸੋ ਜਨਾਬ ਆ ਬਾਬਾ ਭਾਈਆ ਗੰਡਾ ਮਾਲੀ ਨੂੰ ਪੁੱਛੋ ਕੋ ਪਿੰਡ ਦੇ ਬੰਦੇ ਮਾਰਿਆ ਕਿਸੇ ਤੇ ਬੇਸ਼ੱਕ ਤੁਸੀਂ ਸਾਰਿਆਂ ਨੂੰ ਮਾਰ ਦੋ ਮਾਰ ਛੱਡੋ। ਉਹ ਕਹਿਣ ਲੱਗਾ ਨਹੀਂ ਜੀ ਇਹਨਾਂ ਨੇ ਮਾਰਿਆ ਗੱਖੜ ਦੇ ਮਾਰ ਗਏ ਜਿੰਨੇ ਨੇ 10 ਮੋਏ ਨੇ ਜਾਂ 20 ਮੋਏ ਨੇ ਜਿੰਨੇ ਹੈ ਗੱਖੜ ਜਾਂ ਕਸਾਈਆਂ ਮਾਰੇ। ਪਿੰਡ ਦੇ ਆਪਣੇ ਨੱਤ ਕਲਾਂ ਦੇ ਕਿਸੇ ਨੂੰ ਕਿਸੇ ਨਹੀਂ ਮਾਰਿਆ। ਲਾਭ ਨਹੀਂ ਮਾਰਿਆ ਇਹਨਾਂ ਗੱਖੜ ਦੇ ਕਸਾਈਆਂ ਨੇ ਕੀਤਾ। ਕਸਾਈਆਂ ਮਾਰੇ ਸਮਝ ਆਈ ਜੀ। ਤੇ ਉਹ ਛੱਡ ਦਿੱਤਾ। ਫਿਰ ਇੱਕ ਰੱਖਾ ਲਵਾਰ ਸੀ ਬੜਾ ਸੋਹਣਾ ਜਵਾਨ ਤੁਹਾਡੇ ਆਉਂ ਉਹ ਮੇਰੇ ਮਸਜਿਦ 'ਚ ਨਾ
अपने डोगरी फैल मारिया वो फिर तो थले डिग गया अच्छे मर गया बेचारा बड़ा सोना जो वो डर गया तो चढ़ गया मस्जिद वो पक्की गोली और मारी वो थले डिग ਅੱਛਾ ਇਹ ਦੱਸੋ ਵੀ ਤੇ ਪਿਆਰ ਚੰਗਾ ਸੀ ਉਹਨਾਂ ਨਾਲ गया बड़ा चंगा ਵੱਲ ਪੂਰਾ पूरा ही ਤੇ ਤੁਹਾਡੇ ਨਾਲ ਕੋ ਉਹਨਾਂ ਦੇ ਮੁੰਡੇ ਤੁਹਾਡੀ ਹਾਣ ਦੇ ਕੋ ਜਿਹੜੇ ਖੇਡਦੇ ਮੱਲ ਰਹੇ ਉਹਨਾਂ ਦਾ ਕੋ ਨਾਂ ਯਾਦ ਹੈ नाम सारे तुम दसिया ਕੀ ਨਾਂ ਉਹਦਾ ਬਾਬੇ ਕੇਸਰ ਦੇ 5 ਪੁੱਤਰ ਆ ਵੱਡਾ ਲੱਖੂ ਵੱਡਾ ਕਰਤਾਰ ਉਹਦਾ ਜਿਹੜਾ ਲੱਖੂ ਉਹਦਾ ਛੋਟਾ ਬਾੜੀ ਉਹਦਾ ਛੋਟਾ ਮਿੰਦਰ ਉਹਦਾ ਛੋਟਾ ਛੋਟੂ ਹੈ ਜੀ ਤੇ ਦੂਜਾ ਭਰਾ ਬਾਬਾ ਜਵਾਲਾ ਉਹਦੇ ਵੀ 5 ਸਨ ਉਹਦੇ ਕੀ ਨਾਂ ਉਹਦੇ ਮੁੰਡੇ ਉਹਦਾ ਵੱਡਾ ਮੁੰਡਾ ਬੰਸਾ ਉਹਦਾ ਛੋਟਾ ਸਰਦਾਰ ਉਹਦਾ ਛੋਟਾ ਲੋਕਾ ਉਹਦਾ ਛੋਟਾ ਨੋਖਾ ਉਹਦਾ ਛੋਟਾ ਸਰਦਾਰ ਉਹਦੇ ਵੀ 5 ਅੱਛਾ ਸਰਦਾਰ ਦੇ ਉਹਨਾਂ ਦੇ ਮੁੰਡਿਆਂ ਦਾ ਕੀ ਨਾਂ ਉਹ ਅਜੇ ਵਿਆਹ ਆਏ ਹਨ ਤੇ ਸਾਵਣ ਦਾ ਨਹੀਂ ਹਾਂ ਸਾਵਣ ਸਿੰਘ ਸੀ ਉਹਦਾ। ਆਹੋ ਉਹਦਾ ਇੱਕੋ ਹੀ ਪੁੱਤਰ ਸੀ। ਉਹਦਾ ਇੱਕੋ ਹੀ ਪੁੱਤਰ ਸੀ ਜੀਤਾ ਉਹ ਮੇਰੇ ਕੋਲ ਹੁੰਦਾ ਜੀਤਾ ਕਿੱਡਾ ਕੁ ਸੀ ਉਦੋਂ ਜਵਾਨ ਸੀ ਬਾਬਾ ਸੀ ਉਦੋਂ ਤਗੜਾ ਸੀ ਜਾਣਾ ਸੀ ਤੇ ਹੁਣ ਤਾਂ ਸੁਣਿਆ ਅਮਰੀਕਾ ਟੁੱਟ ਗਿਆ ਉਹਦੇ ਪੁੱਤਰ ਕੋ ਗਏ ਨੇ ਅਮਰੀਕਾ ਠੀਕ ਹੈ ਤੇ ਦੂਜੇ ਜਿਹੜੇ ਲੰਬੜਦਾਰ ਦੱਸੇ ਆ ਤੁਸੀਂ ਉਹਨਾਂ ਦੇ ਨਿਆਣਿਆਂ ਦੇ ਨਾਂ ਯਾਦ ਹੈ ਆਹ ਬਾਬਾ ਭਾਈ ਨਾਥ ਦੇ ਪਿਓ ਨਾਲ ਜਵਾਰ ਸੀ ਤੇ ਉਹ ਦੂਜੇ ਉਹਦੇ ਭਰਾ ਸਨ ਉਹਦੇ ਮਾਂ ਮਾਤਾ ਸਕਾ ਦਾ ਪਿਓ ਉਹਦੇ ਨਾਮ ਪ੍ਰੇਮਾ ਸਿੰਘ ਸੀ ਬਾਬਾ ਅੱਛਾ ਬਾਬਾ ਨੈਤ ਲੰਬੜ ਦਾ ਜਿਹੜਾ ਆ ਇਹ ਆਪਣਾ ਪਿਓ ਮਾਂ ਮਤਰਿਆ ਸੀ ਤੇ ਪਿਓ ਸਕੇ ਸੀ ਪਿਓ ਸਕੇ ਸੀ ਉਹਨਾਂ ਦੇ ਕੀ ਨਾਂ ਇਹਨਾਂ ਦੇ ਸਕੇ ਪ੍ਰੇਮਾ ਸਿੰਘ ਪ੍ਰੇਮਾ ਸਿੰਘ ਅੱਛਾ ਉਹ ਸਨ ਮਾਂ ਜਿਹੜੇ ਮਤਰੇ ਹਾਂ ਤੇ ਪਿਓ ਸਕੇ ਤੇ ਇਹ ਕਿਉਂ ਨਾ ਗਏ ਉਦੋਂ ਕੀ ਇਹ ਨੈਤ ਹੁਣੀ ਕਿਉਂ ਨਾ ਗਏ ਨਾ ਗਏ ਕਿਉਂ ਨਾ ਉਧਰ ਉਹ ਜੀ ਇੱਥੇ ਹੀ ਰਹਿ ਪਏ ਨੇ ਮੁਸਲਮਾਨ ਹੋ ਗਏ ਅੱਛਾ ਮੁਸਲਮਾਨ ਹੋ ਗਏ ਮੁਸਲਮਾਨ ਅੱਛਾ 2 ਨੰਬਰਦਾਰ ਦੱਸ ਦਿੱਤੇ ਹਾਂ ਤੀਸਰਾ ਨੰਬਰਦਾਰ ਕਿਹੜਾ ਸੀ ਬਾਬਾ ਸਲੱਖੀ ਉਹਦੇ ਕਿੰਨੇ ਮੁੰਡੇ ਉਹਦਾ ਇੱਕੋ ਹੀ ਸੀ ਉਹਦਾ ਦੌਲਾ ਸੀ ਉਹਦਾ ਨਾਮ ਦੌਲਾ ਸੀ ਦੌਲਾ ਉਹਦਾ ਨਾਮ ਦੌਲਾ ਦੌਲਾ ਸਿੰਘ ਉਹਨਾਂ ਨੂੰ ਲਾਓ ਖੂਹ ਸੀ ਕੱਲਾ ਨਾਲ ਕਲਰ ਉਹਦਾ ਇੱਕੋ ਹੀ ਪੁੱਤਰ ਸੀ ਤੇ ਚੌਥਾ ਤੇ ਨੰਬਰਦਾਰ ਬਾਬਾ ਹਾਕਮ ਸੀ ਲੰਬੜਦਾਰ ਉਹਦੇ 5 ਪੁੱਤਰ ਸਨ ਉਹਨਾਂ ਦਾ ਕੀ ਨਾਂ ਉਹ ਨਾਵਾਂ ਦਾ ਵੱਡਾ ਖੇੜਾ ਤਾਰਾ ਕੇਸਰ ਸਰਦਾਰ ਤੇ ਨਿੱਕੇ ਨਾਲ ਖਾਂ ਮਹਿੰਦਰ ਸਿੰਘ ਸੀ 5 ਉਹਦੇ ਸਨ 5 ਹੀ ਉਹਦੇ ਸੀ ਠੀਕ ਹੈ ਜਿਹਨੇ ਮੋਟੇ ਸਿੱਖ ਸਨ ਸਾਰੇ 5 ਸਨ ਅੱਛਾ 5 ਸੀ ਠੀਕ ਹੈ ਬਾਬਾ ਜਵਾਲਾ ਵੀ 5 ਹੂੰ ਔਰ ਸਭ ਬਾਬਾ ਖੇੜਾ ਸਿੰਘ ਸੀ ਉਹ ਮੇਰੇ ਘਰ ਉਹਦੇ ਵੀ 5 ਹੂੰ ਤੇ ਸਾਰਿਆਂ ਨੇ 5 ਪੰਜ ਭਾਈ ਪੁੱਤਰ ਸੀ 5 ਸਾਰਿਆਂ ਦੇ ਠੀਕ ਹੈ ਤੇ ਜਦੋਂ ਗਏ ਉੱਠ ਕੇ ਜਿਹੜੇ ਪਿੰਡ ਵਾਲੇ ਮੁਸਲਮਾਨ ਸੀ ਇਹਨਾਂ ਨੇ ਉਹਨਾਂ ਨੂੰ ਆਪ ਤੋਰਿਆ ਕਿ ਆਪੇ ਵਿਚਾਰੇ ਲੋਕ ਲਗਾ ਕੇ ਦਿਨ ਸੀ ਆਪੇ ਹੀ ਟੁੱਟ ਗਏ ਈਦ ਵਾਲੇ ਦਿਨ ਗਏ ਇਹ ਦਾ ਦਿਨ ਇਹ ਉਹਦਾ ਨਿੱਕੀ ਸੀ ਹੂੰ ਤੋ ਕੋ ਲੈ ਕੇ ਗਏ ਆਪਣਾ ਸਮਾਨ ਸਮੂਨ ਕੇ ਛੱਡ ਗਏ ਹਰ ਛੱਡ ਗਿਆ ਸਭ ਕੁਝ ਛੱਡ ਗਿਆ ਆਪਣਾ ਰਾਜਪੂਤਾ ਮਾਜਰਾ ਕਿਸਾਨ ਤੋਂ ਗਿਆ ਸਭ ਕੁਝ ਹੂੰ ਅੱਛਾ ਘਰਾਂ ਦੀ ਕੋਈ ਨਿਸ਼ਾਨਦੇਹੀ ਕਰ ਸਕਦੇ ਹੋ ਵੀ ਕਿੱਧਰ ਸੀ ਘਰ ਇਹਨਾਂ ਦੇ ਵਧਾਵੇ ਦੇ ਕੇਸਰ ਹੋਣਾ ਦੇ ਘਰ ਉਹ ਮੈਂ ਮੇਰੇ ਨਾਲ ਹੁਣ ਚੱਲੋ ਮੈਂ ਦੱਸਾਂਗਾ ਚਲੋ ਤੁਹਾਨੂੰ ਲੈ ਕੇ ਚੱਲਦੇ ਹਾਂ ਤੇ ਘਰ ਨੂੰ ਵਿਖਾ ਦਿਓ ਘਰ ਵਿਖਾ ਦਿਓ ਚਲੋ ਲੈ ਕੇ ਚੱਲਦੇ ਹਾਂ ਬਾਬਾ ਜੀ ਨੂੰ ਤੇ ਘਰ ਵੀ ਆਪਾਂ ਵੇਖਦੇ